ਇੱਕ ਗੱਲ ਦਿੱਲੀ ਦੇ ਹਾਕਮਾਂ ਨੂੰ ਕਲੀਅਰ ਹੈ ਕਿ ਜਿਹੜੀ ਪੰਜਾਬ ਦੀ ਕਿਸਾਨੀ ਖੇਤੀਬਾੜੀ ਕਰਨ ਵਾਲੇ ਨੇ, ਜਿਨ੍ਹਾਂ 'ਚ ਜ਼ਾਹਰ ਹੈ 90% ਤੋਂ ਜ਼ਿਆਦਾ ਸਿੱਖ ਨੇ, ਪੇਂਡੂ ਬੈਕਗ੍ਰਾਉਂਡ ਹੈ ਜਾਂ ਦੂਜੇ, ਉਹ ਵੱਡਾ ਚੈਲੰਜ ਹੈ। ਉਹ ਹਰਿਆਣਾ ਮਾਡਲ ਲਾਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਪੰਜਾਬ ਦੇ ਜਿਹੜੇ 30-32% ਜਿਹੜੇ ਨੇ ਕਿਸਾਨ ਖੇਤੀਬਾੜੀ ਔਰ ਸਿੱਖੀ ਬੇਸ ਵਾਲੇ, ਉਹ ਹੀ ਅੜਦੇ ਨੇ, ਉਹੀ ਲੜਦੇ ਨੇ। ਰਾਪੁਰ ਬੱਲਾਂ ਵਾਲਿਆਂ ਦਾ ਰੋਲ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅੰਮ੍ਰਿਤ ਬਾਣੀ ਨੂੰ ਪ੍ਰਮੋਟ ਕਰਨਾ ਔਰ ਪੰਜਾਬ ਦੇ ਵਿੱਚ ਸੋ ਕਾਲਡ ਸ਼ਿਵ ਸੈਨਾ ਜਾਂ ਦੂਜੇ ਤੀਜੇ ਜਿਨ੍ਹਾਂ ਦਾ ਗਰਾਊਂਡ ਦੇ ਉੱਤੇ ਕੋਈ ਵਜੂਦ ਨਹੀਂ ਹੈ, ਲੇਕਿਨ ਉਹਨਾਂ ਨੂੰ ਅਲਾਈਵ ਰੱਖਣਾ। ਕਿਸ ਨੂੰ ਕਿੱਥੇ ਵਾਇਲੈਂਟ ਕਰਨਾ ਹੈ, ਕਿਸ ਕਰਾਊਡ ਨੂੰ, ਜ਼ਰੂਰੀ ਨਹੀਂ ਹੁੰਦਾ ਵੀ ਉਹ ਐਗਜ਼ਿਸਟਿੰਗ ਕਰਾਊਡ ਵਾਇਲੈਂਟ ਹੁੰਦੀ ਹੈ, ਉਹਨਾਂ ਨੇ ਬੰਦੇ ਰੱਖੇ ਹੁੰਦੇ ਨੇ। ਅਜੇ ਤੱਕ ਇਹਨਾਂ ਦੇ ਪੈਰ ਪੰਜਾਬ 'ਚ ਨਹੀਂ ਲੱਗੇ, ਪਰ ਇਹ ਡੈਸਪਰੇਟ ਨੇ, ਇਹ ਕਿਸੇ ਐਕਸਟੈਂਟ ਤੱਕ ਵੀ ਜਾਣਗੇ। ਜੇ ਇਹਨਾਂ ਨੂੰ ਜੰਮੂ ਕਸ਼ਮੀਰ ਵਾਂਗ ਪੰਜਾਬ ਨੂੰ ਯੂਨੀਅਨ ਟੈਰੀਟਰੀ ਵੀ ਬਣਾਉਣਾ ਪਿਆ ਤੇ ਇਹ ਉਸ ਹੱਦ ਤੱਕ ਵੀ ਜਾਣਗੇ। ਜਿਵੇਂ ਤੁਸੀਂ ਜਿਹੜੀ ਇਹ ਗੱਲ ਕਹੀ ਆ ਕਿ ਜਿਹੜਾ ਸਿੱਖਾਂ ਨੂੰ ਵੀ ਇਹ ਨਹੀਂ ਦੇਖਣਾ ਚਾਹੀਦਾ ਕਿ ਜਿਹੜਾ ਮਤਲਬ ਐਨਹੀਲੇਸ਼ਨ ਦਾ ਪ੍ਰੋਜੈਕਟ ਆ ਉਹ ਕੱਲਾ ਮੁਸਲਮਾਨਾਂ ਦੇ ਖਿਲਾਫ ਆ, ਮਤਲਬ ਸਿੱਖਾਂ ਦੇ ਲਈ ਵੀ ਉਹ ਭਾਵੇਂ ਅਸਿਮੀਲੇਸ਼ਨ ਉਹਨਾਂ ਦਾ ਇੱਕ ਜਿਹੜਾ ਅਪਰੋਚ ਹੋਵੇ, ਪਰ ਉਹ ਜਦੋਂ ਉਹਨਾਂ ਨੂੰ ਖਤਮ ਜਾਂ ਸਿੱਖਾਂ ਦਾ ਕਤਲੇਆਮ ਵੀ ਕਰਨਾ ਪੈਂਦਾ ਤਾਂ ਉਹਨਾਂ ਨੇ ਕੀਤਾ ਵੀ ਆ, ਤੇ ਉਹ ਲਗਾਤਾਰ ਭਾਵੇਂ ਜੇਲ੍ਹਾਂ ਦੇ ਵਿੱਚ ਸੁੱਟਣ ਦੀ ਗੱਲ ਹੋਵੇ। ਤੇ ਜਿਹੜੀ ਹੁਣ ਮੌਜੂਦਾ ਸਥਿਤੀ ਬਣੀ ਹੋਈ ਆ ਉਹਦੇ ਡਾਕਟਰ ਸਾਹਿਬ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ। ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵੱਡੀ ਜਿਹੜਾ ਪੰਜਾਬ ਦੇ ਲੋਕਾਂ ਦਾ ਇਕੱਠ ਹੋਇਆ 10 ਤਰੀਕ ਨੂੰ, ਲੰਘੀ 10 ਨਵੰਬਰ ਨੂੰ, ਉਹਨੇ ਇੱਕ ਵਾਰ ਸਾਰੇ ਪਾਸੇ ਜਿਹੜੀ ਆ ਹਲਚਲ ਮਚਾਈ ਕਿ ਚੰਡੀਗੜ੍ਹ ਤੇ ਦਾਅਵੇ ਦੀ ਗੱਲ ਆ ਜਾਂ ਫਿਰ ਇਹ ਸਾਰੇ ਮਸਲੇ ਤਾਂ ਉਹੀ ਨੇ ਡਾਕਟਰ ਸਾਹਿਬ ਜਿਹੜੇ 1966 ਤੋਂ ਬਾਅਦ ਲਗਾਤਾਰ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਦਾ ਵੀ ਹਿੱਸਾ ਰਹੇ। ਤੇ ਉਹ ਤੋਂ ਬਾਅਦ ਸਿੱਖਾਂ ਨੇ ਲੰਮਾ ਸਮਾਂ ਜਿਹੜੀ ਆ ਲੜਾਈ ਵੀ ਲੜੀ ਹਥਿਆਰਬੰਦ, ਪਰ ਮਤਲਬ ਬੜਾ ਇੰਨੀ ਲੜਾਈ ਲੜਨ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਭਾਰਤੀ ਸਟੇਟ ਉਹ ਇੰਨਾ ਚਲਾਕ ਵਿਪਰਵਾਦੀ ਨਿਜ਼ਾਮ ਆ ਕਿ ਸਾਰਾ ਕੁਝ ਹੋਣ ਤੋਂ ਬਾਅਦ ਇੱਕ ਵੀ ਮੰਗ ਜਿਹੜੀ ਆ ਜਾਂ ਇੱਕ ਵੀ ਆਪਣਾ ਰਿਸੋਰਸ ਜਿਹੜਾ ਆ ਉਹ ਸਿੱਖ ਜਾਂ ਪੰਜਾਬ ਜਿਹੜੇ ਆ ਉਹ ਹਜੇ ਤੱਕ ਵੀ ਆਪਣੇ ਪ੍ਰਬੰਧ 'ਚ ਨਹੀਂ ਲੈ ਸਕੇ। ਤਾਂ ਇਹ ਜਿਹੜਾ ਇੱਕ ਵਾਰ ਦੁਬਾਰਾ ਫੇਰ ਨਵੀਂ ਨੌਜਵਾਨ ਪੀੜ੍ਹੀ ਖਾਸ ਤੌਰ ਦੇ ਉੱਤੇ ਜਿਹੜੀ 1990 ਤੋਂ ਬਾਅਦ ਦੀ ਜੰਮੀ ਆ, ਉਹ ਜਿਸ ਤਰੀਕੇ ਦੇ ਨਾਲ ਪਹੁੰਚੀ ਆ ਚੰਡੀਗੜ੍ਹ ਤੇ ਆਪਣਾ ਦਾਅਵਾ ਪੇਸ਼ ਕਰਨ ਦੇ ਲਈ, ਆਪਣੀ ਧਰਤੀ ਤੇ ਆਪਣਾ ਦਾਅਵਾ ਪੇਸ਼ ਕਰਨ ਦੇ ਲਈ, ਤਾਂ ਇਹ ਕਨਫਰਮ ਜਾਂ ਇਹ ਐਨਾਲਿਸਿਸ ਕੀਤੇ ਜਾ ਰਹੇ ਆ ਕਿ 2027 ਦੀ ਜਿਹੜੀ ਚੋਣ ਆ ਉਹ ਇੱਕ ਵੱਡਾ ਜੰਗ ਦੇ ਅਖਾੜੇ ਵਾਂਗ ਬਣਨ ਪੰਜਾਬ 'ਚ ਜਾ ਰਹੀ ਆ, ਜਿੱਥੇ ਭਾਜਪਾ ਇਹ ਕੋਸ਼ਿਸ਼ ਕਰ ਰਹੀ ਹੈ ਕਿ ਸਿੱਖ ਚਿਹਰਿਆਂ ਦੇ ਰਾਹੀਂ, ਗੁਰਦੁਆਰਾ ਕਮੇਟੀਆਂ ਦੇ ਰਾਹੀਂ ਸਿੱਖਾਂ ਦੇ ਅੰਦਰ ਆਪਣਾ ਪ੍ਰਭਾਵ ਸਥਾਪਿਤ ਕਰਕੇ ਪੰਜਾਬ ਦੇ ਵਿੱਚ ਵੱਧ ਸੀਟਾਂ ਲਿਜਾ ਸਕੇ ਜਾਂ ਸਰਕਾਰ ਬਣਾ ਸਕੇ। ਤੇ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਇਸ ਸਮੇਂ ਸਰਕਾਰ ਆ, ਉਹ ਵੀ ਇਹ ਕੋਸ਼ਿਸ਼ ਦੇ ਵਿੱਚ ਆ ਕਿ ਉਹ ਆਪਣੀ ਸਰਕਾਰ ਨੂੰ ਰਿਟੇਨ ਕਰ ਸਕਣ, ਪਰ ਨਾਲ ਹੀ ਸਿੱਖ ਜਿਹੜੀ ਪੋਲਿਟਿਕਸ ਆ ਉਹ ਡਿਸਕ੍ਰੈਡਿਟ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਰੂਪ 'ਚ। ਤਾਂ ਹੁਣ ਜਿਹੜੀਆਂ ਸੰਭਾਵਨਾਵਾਂ ਇਹ ਬਣਦੀਆਂ ਨਜ਼ਰ ਆ ਰਹੀਆਂ ਨੇ ਕਿ ਚਾਹੇ ਉਹ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਧਿਰ ਹੋਵੇ ਜਾਂ ਉਹਨਾਂ ਦੀ ਚੋਣ ਪਿਛਲੀ ਵਾਰ ਸਰਬਜੀਤ ਸਿੰਘ ਖਾਲਸਾ ਦੀ ਚੋਣ ਆ ਜਾਂ ਵੱਡੇ ਪੱਧਰ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੀ ਵੋਟਾਂ ਪਈਆਂ, ਤਾਂ ਕੀ ਤੁਹਾਨੂੰ ਲੱਗ ਰਿਹਾ ਕਿ ਸਿੱਖਾਂ ਨੂੰ ਕੀ ਅਪਰੋਚ ਲੈਣੀ ਚਾਹੀਦੀ ਆ? ਜਿੱਥੇ ਇੱਕ ਪਾਸੇ ਖਾਲਿਸਤਾਨ ਦੀ ਖੁੱਲ੍ਹ ਕੇ ਗੱਲ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ, ਪਰ ਦੂਜੇ ਪਾਸੇ ਅਨੰਦਪੁਰ ਸਾਹਿਬ ਦੇ ਮਤੇ ਦੀ ਤੇ ਪੰਜਾਬ ਦੇ ਰਿਸੋਰਸਿਸ ਨੂੰ ਭਾਰਤੀ ਸਟੇਟ ਤੋਂ ਬਚਾਉਣ ਦੇ ਲਈ ਵੀ ਇੱਕ ਨੌਜਵਾਨਾਂ ਦੇ ਵਿੱਚ ਇੱਕ ਨਵੀਂ ਜਿਹੜਾ ਨੈਰੇਟਿਵ ਆ ਉਹ ਸਟੈਬਲਿਸ਼ ਹੋ ਰਿਹਾ ਕਿ ਜਿਹੜੀ ਆਪਣੀ ਸਰਕਾਰ ਆ ਉਹ ਪੰਜਾਬ ਦੇ ਵਿੱਚ ਸਥਾਪਿਤ ਕੀਤੀ ਜਾਵੇ ਤਾਂ ਕਿ ਜਿਹੜੇ ਆਪਣੇ ਰਿਸੋਰਸ ਆ ਉਹ ਬਚਾਏ ਜਾ ਸਕਣ ਜਾਂ ਲੜਾਈ ਲੜੀ ਜਾ ਸਕੇ ਤਗੜੇ ਹੋ ਕੇ। ਤਾਂ ਤੁਸੀਂ ਇਹਦੇ ਤੇ ਕੀ, ਤੁਹਾਡੇ ਵਿਚਾਰ ਕੀ ਨੇ, ਕੀ ਅਪਰੋਚ ਸਿੱਖਾਂ ਨੂੰ ਇਸ ਸਮੇਂ ਲੈਣੀ ਚਾਹੀਦੀ ਆ ਇਲੈਕਟੋਰਲ ਪੋਲਿਟਿਕਸ ਨੂੰ ਲੈ ਕੇ? ਦੇਖੋ, ਜਦੋਂ ਤੁਸੀਂ ਇਹ ਬਰੀਫ ਦੇ ਰਹੇ ਸੀ ਤਾਂ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਕਾਇਦੇ ਆਜ਼ਮ ਮੁਹੰਮਦ ਅਲੀ, ਜਿਨ੍ਹਾਂ ਦੇ ਉਹ ਅਲਫਾਜ਼ ਜਿਹੜੇ ਉਹਨਾਂ ਨੇ ਸਰ ਸੋਭਾ ਸਿੰਘ ਖੁਸ਼ਵੰਤ ਸਿੰਘ ਦੇ ਪਿਓ ਨੂੰ ਕਹੇ ਸੀ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਸਿਆਸੀ ਅਨਾੜੀ ਨੇ। ਦੇ ਹੈਵ ਸੀਨ ਹਿੰਦੂਜ਼ ਐਜ਼ ਦਾ co-slaves, but when they will see them as the rulers, they will see their true face when Hindus will be the masters and Sikhs will be the slaves. ਕਿ ਉਹਨਾਂ ਨੇ ਸਹਿ ਗੁਲਾਮ ਦੇ ਤੌਰ ਤੇ ਦੇਖਿਆ ਹਿੰਦੂਆਂ ਨੂੰ। ਜਦੋਂ ਇਹਨਾਂ ਦੇ ਹੱਥ ਪਾਵਰ ਆਈ, ਤੁਸੀਂ ਫਿਰ ਜਲਵਾ ਦੇਖੋਗੇ ਕਿ ਇਹ ਮਾਲਕ ਹੋਣਗੇ ਔਰ ਤੁਸੀਂ ਗੁਲਾਮ ਹੋਵੋਗੇ। ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਜੇ ਅਸੀਂ 78 ਸਾਲਾਂ ਦੇ ਵਿੱਚ ਦੇਖੀਏ, ਜਿਹੜਾ ਸਫ਼ਰ 10 ਅਕਤੂਬਰ 1947 ਨੂੰ
ਕ੍ਰਿਮੀਨਲ ਟ੍ਰਾਈਬ ਦੇ ਲੇਬਲ ਤੋਂ ਬਾਅਦ ਸਿੱਖਾਂ ਨੇ ਸ਼ੁਰੂ ਕੀਤਾ ਹੈ। 37 ਸਾਲ ਬਾਅਦ ਜੂਨ 84 ਦੇ ਪਹਿਲੇ ਹਫਤੇ ਅਨਡਿਕਲੇਅਰਡ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਗਈ। ਇੱਕ ਜਨਰੇਸ਼ਨ ਉਹਨਾਂ ਨੇ ਮਾਰ ਦਿੱਤੀ, ਇੱਕ ਡਰੱਗਸ ਦੇ ਹਵਾਲੇ ਕਰ ਦਿੱਤੀ। ਹਾਲਾਤ ਇਹਨਾਂ 20-25-30 ਸਾਲਾਂ 'ਚ ਇਕਨੋਮਿਕਲੀ ਰੂਇਨ ਇਹਨਾਂ ਕਰ ਦਿੱਤਾ ਹੈ ਕਿ ਨੈਕਸਟ ਜਨਰੇਸ਼ਨ ਪਲਾਇਨ ਕਰਨ ਦੇ ਉੱਤੇ ਮਜਬੂਰ ਹੋਈ, ਪਰਦੇਸੀ ਬਣੇ, ਔਰ ਜਿਹੜੇ ਬਚੇ ਉਹਨਾਂ ਨੂੰ ਹੁਣ ਗੈਂਗਸਟਰ ਕਹਿ ਕੇ ਪਿਛਲੇ ਕੱਲ੍ਹ ਹੀ ਕੋਈ ਡੇਰਾ ਬੱਸੀ ਕੇ ਕਿਤੇ ਵੀ ਮੁਕਾਬਲਾ ਹੋਇਆ, 2-3 ਨੌਜਵਾਨ ਮਾਰੇ ਗਏ ਨੇ। ਔਰ ਇਹ ਵਰਤਾਰਾ ਜਿਵੇਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਜਿਹੜੇ ਉਹ ਪੁਲਿਸ ਮੁਕਾਬਲਿਆਂ 'ਚ ਝੂਠਿਆਂ ਦੇ ਵਿੱਚ ਨੌਜਵਾਨ ਮਾਰਨੇ ਸ਼ੁਰੂ ਕੀਤੇ ਹੋਏ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਇੱਕ ਪਾਸੇ ਡਾਰਕ ਸਾਈਡ ਹੈ ਆਫ ਦਾ ਰੂਲਿੰਗ ਪਾਵਰ। ਉਹ ਦਿੱਲੀ 'ਚ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਜੇ ਅਸੀਂ ਸਾਰੇ ਹੀ ਵਰਤਾਂਤ ਨੂੰ ਦੇਖੀਏ ਤਾਂ ਆਲਮੋਸਟ ਇਹਨੂੰ ਡੀਪ ਸਟੇਟ ਜਾਂ ਦੂਸਰਾ ਕਹਿੰਦੇ ਨੇ, ਉਹਨਾਂ ਦੀ ਕਾਰਵਾਈ। ਦੂਸਰੇ ਪਾਸੇ ਜਦੋਂ ਅਸੀਂ ਪੰਜਾਬ ਦੀ ਧਰਤੀ, ਗੁਰੂਆਂ ਦੀ ਵਰੋਸਾਈ ਧਰਤੀ, ਔਰ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਮੈਂ ਅਸ਼ਮੀਤ ਸਿੰਘ ਜਿਸ ਨੂੰ ਉਹ ਇੰਟਰਵਿਊਅਰ ਪੁੱਛ ਰਿਹਾ ਸੀ ਕਿ ਵੀ BBC ਇੰਟਰਵਿਊ ਕਰ ਰਹੀ ਸੀ ਕਿ ਘੋੜਿਆਂ ਦੇ ਉੱਤੇ ਨਿਹੰਗ ਸਿੰਘ ਤੁਹਾਨੂੰ ਮਿਲਣ ਆਉਣਾ ਚਾਹੁੰਦੇ ਸੀ ਤੇ ਉਹਨਾਂ ਨੇ, ਪੁਲਿਸ ਨੇ ਕਿਹਾ ਵੀ ਘੋੜੇ ਨਹੀਂ ਆ ਸਕਦੇ। ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਘੋੜਿਆਂ ਦੇ ਇਸ ਧਰਤੀ ਦਾ ਸਬੰਧ ਹੈ, ਅਸੀਂ ਤਾਂ ਜਾਨ ਭਾਈ ਕਹਿਣ ਵਾਲੇ ਆ, ਸਾਡਾ ਤਾਂ ਇਸ ਕਿਸਮ ਦਾ ਸਬੰਧ ਹੈ ਇਸ ਧਰਤੀ ਤੇ ਨੀਲੇ ਦੇ ਸ਼ਾਹ ਸਵਾਰ ਦੇ ਉਸ ਨੀਲੇ ਪੌੜ ਦੀਆਂ ਜਿਹੜੀਆਂ ਨੇ ਗੂੰਜਾਂ ਨੇ। ਸੋ ਮੈਂ ਸਮਝਦਾ ਵੀ ਜਿਹੜਾ ਸਾਡੀ ਗੁਰੂਆਂ ਦੀ ਰਹਿਮਤ ਵਾਲੀ ਧਰਤੀ, ਸਾਡਾ ਗਲੋਰੀਅਸ ਇਤਿਹਾਸ, ਇਹ ਸੂਰਜ ਦੀ ਕਿਰਨ ਵਾਂਗ ਹੈ ਜਿਹੜਾ ਉਸ ਸਾਰੇ ਦੇ ਬਾਵਜੂਦ ਜਦੋਂ ਜੂਨ 84 ਹੋਇਆ ਇੱਕ ਵੱਡਾ ਤਬਕਾ ਸ਼ੌਕ 'ਚ ਚਲਾ ਗਿਆ। ਉਹਨਾਂ ਨੂੰ ਲੱਗਾ ਵੀ ਇਹ ਸਾਡੇ ਨਾਲ ਕੀ ਹੋ ਗਿਆ, ਲੇਕਿਨ 3-4 ਮਹੀਨਿਆਂ ਬਾਅਦ ਅੱਖਾਂ ਦੇ ਵਿੱਚ ਵਿਰਾਗ ਵੀ ਸੀ, ਲਾਲੀ ਵੀ ਸੀ ਕਿ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਜਿਹੜੇ ਨੇ ਉਹਨਾਂ ਨੇ ਅਜੋਕੇ ਪੀਰੀਅਡ ਦੇ ਵਿੱਚ ਵੀ ਉਸ ਲੜੀ ਨੂੰ ਜਿਹੜਾ ਸਾਡੇ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਨੇ ਅੱਗੇ ਤੋਰਿਆ। ਇਵੇਂ ਹੀ ਜਿੰਦੇ ਸੁੱਖੇ ਨੇ ਜਦੋਂ ਜਨਰਲ ਵੈਦਿਆ ਨੂੰ ਸੋਧਿਆ, ਇਤਿਹਾਸ ਦੇ ਅੰਦਰ ਜਿਹੜਾ ਸੀ ਸਾਡੀ ਜਸਟੀਫਿਕੇਸ਼ਨ ਹੋਈ। ਔਰ ਹੁਣ ਦੇ ਪੀਰੀਅਡ 'ਚ, ਔਰ ਇਹ ਸ਼ਾਇਦ ਮੈਂ ਅੱਗੇ ਵੀ ਇਸ ਕੋਟ ਕੀਤਾ ਸੀ ਕਿ ਅਮਿਤ ਸ਼ਾਹ ਨੂੰ, ਕਿਉਂਕਿ ਤੁਸੀਂ 2027 ਦੀਆਂ ਇਲੈਕਸ਼ਨਾਂ ਦੀਆਂ ਪੋਸੀਬਿਲਿਟੀਜ਼ ਔਰ ਸਾਡੇ ਸਾਹਮਣੇ ਜੋ ਚੋਇਸਿਸ ਨੇ ਉਹਦੀ ਗੱਲ ਕੀਤੀ। अमित शाह ਨੂੰ ਪੁੱਛ ਰਿਹਾ ਹੈ पत्रकार कि क्या 2027 में बीजेपी की हुकूमत बनेगी पंजाब में, तो वो जवाब देता है कि इस सृष्टि को ब्रह्मा ने बनाया है और इस सृष्टि को बनाने वाला ब्रह्मा भी नहीं जानता कि पंजाब में क्या होने वाला है। ਹੁਣ ਇਹ ਇੱਕ ਪਾਸੇ ਇਹਨਾਂ ਦੀ ਫਰਸਟ੍ਰੇਸ਼ਨ ਹੈ, ਦੂਸਰੇ ਪਾਸੇ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦਾ 2027 ਤੱਕ ਪੰਜਾਬ ਨੂੰ ਕਾਬੂ ਕਰਨ ਦੇ ਲਈ ਕਿਹੜੇ ਇਹਨਾਂ ਨੇ ਜਿਹੜੇ ਨੇ ਸਟੰਟ ਕਰਨੇ ਨੇ, ਕਿਹੜੀਆਂ ਚਾਲਾਂ ਚੱਲਣੀਆਂ ਨੇ, ਕਿਹਦੇ ਤੇ ਈਡੀ ਰੇਡ ਪਵਾਉਣੇ ਨੇ, ਕਿਹਨੂੰ ਇਹਨਾਂ ਨੇ ਜਿਹਦੀ ਪਿੱਠ ਠੋਕਣੀ ਹੈ, ਉਹ ਸਾਰੇ ਹੀ, ਕਿਉਂਕਿ ਇਹ ਜਿਵੇਂ ਚੈਸ ਦੀ ਖੇਡ ਹੁੰਦੀ ਹੈ ਉਹਦੇ ਵਾਂਗ ਇਹ ਤਾਂ ਉਹ ਸਾਰੇ ਦੇ ਮਾਰ ਨੇ। ਔਰ ਅਮਿਤ ਸ਼ਾਹ ਨੂੰ ਤਾਂ ਕਿਹਾ ਹੀ ਚਾਣਕਿਆ ਜਾਂਦਾ ਹੈ। ਪਰ ਮੈਂ ਸਮਝਦਾ ਵੀ ਇੱਕ ਪਾਰਟ ਜਿਵੇਂ ਜੇ ਤੁਸੀਂ ਇਹਨਾਂ ਦਾ ਮਾਡਲ ਦੇਖਣਾ ਹੋਵੇ ਜੋ ਬਿਹਾਰ 'ਚ ਇਹਨਾਂ ਨੇ ਕੀਤਾ, ਇੱਕ ਪਾਸੇ ਇਸ ਗੱਲ ਦਾ ਧਿਆਨ ਰਹੇ ਕਿ ਸਪੈਸ਼ਲ ਇਨਵੈਸਟੀਗੇਟਿਵ ਰਿਪੋਰਟਿੰਗ ਦੇ ਨਾਂ ਥੱਲੇ, ਵੋਟਾਂ ਦੇ ਸੁਧਾਰ ਦੇ ਨਾਂ ਥੱਲੇ ਇਹਨਾਂ ਨੇ ਬਿਹਾਰ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਮੁਸਲਮਾਨਾਂ ਦੀਆਂ ਔਰ ਸ਼ਡਿਊਲ ਕਾਸਟ ਟ੍ਰਾਈਬਸ ਦੀਆਂ ਜਿਹੜੇ ਇਹਨਾਂ ਨੂੰ ਲੱਗਦਾ ਸੀ ਵੀ ਟ੍ਰੈਡੀਸ਼ਨਲ ਵੋਟਰ ਨਹੀਂ ਆ, ਉਹ ਵੋਟਾਂ ਕੱਟੀਆਂ। ਔਰ ਇਹਨਾਂ ਦੀ ਜਦੋਂ ਮੀਟਿੰਗ ਹੁੰਦੀ ਹੈ ਵਿਕਟਰੀ ਤੋਂ ਬਾਅਦ ਦਿੱਲੀ ਦੇ ਵਿੱਚ, ਤੇ ਇਹ ਕਹਿੰਦੇ ਨੇ ਕਿ ਜੋ मॉडल बिहार में जीत के लिए अपनाया वही बंगाल और तमिलनाडु और असम, ਉਹਦੇ ਚ ਪੰਜਾਬ ਦਾ ਉਹਦੇ ਚ ਨਾਂ ਨਹੀਂ ਹੈ ਕਿਉਂਕਿ ਇਹਨੂੰ ਅਜੇ ਉਹ ਦੱਸਣਾ ਨਹੀਂ ਚਾਹੁੰਦਾ ਕਿ ਭਾਈ ਪੰਜਾਬ ਚ ਉਹਨਾਂ ਨੇ ਉਹਨਾਂ ਦੇ ਕਾਰਡ ਨੇ, ਸੁਖਬੀਰ ਬਾਦਲ ਦੇ ਨਾਲ ਵੀ ਅਲਾਈਅੰਸ ਕਰ ਸਕਦੇ ਨੇ, ਕੋਈ ਹੋਰ ਗੇਮ ਵੀ ਖੇਡ ਸਕਦੇ ਨੇ। ਹੁਣ ਜ਼ਾਹਰ ਹੈ ਕਿ ਵੀ ਇਹ ਉਹਨਾਂ ਦੀ ਜਿਹੜੀ ਲਾਈਨ ਹੈ ਉਹ ਉਹਨਾਂ ਨੇ ਇੱਕ ਤਾਂ ਜਿਵੇਂ ਉਹਨਾਂ ਦਾ ਚੋਣ ਕਮਿਸ਼ਨਰ ਐਕਸਟੈਂਸ਼ਨ ਬਣ ਗਿਆ ਬੀਜੇਪੀ ਦੀ, ਈਵੀਐਮ ਮਸ਼ੀਨਾਂ ਇਹਨਾਂ ਦੇ ਕੋਲ ਨੇ, ਜੋ ਕੁਝ ਵਾਪਰ ਰਿਹਾ ਚੋਣਾਂ ਦੇ ਨਾਂ ਥੱਲੇ ਉਹਦੇ ਚ ਜ਼ਾਹਰ ਹੈ ਵੀ ਜਦੋਂ ਅਮਿਤ ਸ਼ਾਹ ਨਾਲ ਇਹ ਵੀ ਕਹਿੰਦਾ ਕਿ ਅਗਲੇ 50 ਸਾਲ ਅਸੀਂ ਰਾਜ ਕਰਾਂਗੇ, ਤੇ ਇਹਨਾਂ ਨੇ ਉਸ ਪ੍ਰੋਸੈਸ ਨੂੰ ਵੀ ਕੰਟਰੋਲ ਕੀਤਾ। ਸੈਕੰਡਲੀ ਹਰਿਆਣਾ ਮਾਡਲ, ਹੁਣ ਇਸ ਗੱਲ ਵੱਲ ਧਿਆਨ ਦਈਏ ਕਿ ਮੰਗ ਪੰਜਾਬੀ ਸੂਬੇ ਦੀ ਸੀ, ਉਸ ਪੰਜਾਬ ਦੇ ਵਿੱਚ ਜ਼ਾਹਰ ਹੈ ਹਰਿਆਣੇ ਦੇ
ਜਿਹੜੇ ਨੇ ਉਹ ਜਾਟ ਬੈਲਟ ਵੀ ਜਿਹੜੀ 1857 ਚ ਯੂਨਾਈਟਿਡ ਪ੍ਰੋਵਿੰਸਿਸ ਚੋਂ ਕੱਟ ਕੇ ਐਜ਼ ਏ ਪਨਿਸ਼ਮੈਂਟ 1857 ਦੇ ਗਦਰ ਲਈ ਇਹਨਾਂ ਨੇ ਪੰਜਾਬ ਨਾਲ ਜੋੜੀ ਸੀ। ਉਹਨਾਂ ਨੂੰ ਵੀ ਉਹ ਸਿੱਖਾਂ ਦੇ ਨਾਲ ਮਿਲਦੇ ਗਿਲਦੇ ਵੀ ਸੀ। ਚੌਧਰੀ ਦੇਵੀ ਲਾਲ ਉਹਨਾਂ ਚੋਂ ਇੱਕ ਵੱਡਾ ਨਾਂ ਸੀ, ਹੋਰ ਵੀ ਉਹਨਾਂ ਦੇ ਸੀ। ਪ੍ਰਤਾਪ ਸਿੰਘ ਕੈਰੋਂ ਡਿਵੈਲਪ ਵੀ ਉਹਨਾਂ ਨੂੰ ਕਰਦਾ ਸੀ। ਜੇ ਐਗਰੀਕਲਚਰ ਯੂਨੀਵਰਸਿਟੀ ਦਾ ਇੱਕ ਕੈਂਪਸ ਪਾਲਮਪੁਰ ਚ ਬਣਾਇਆ, ਇੱਕ ਹਿਸਾਰ ਦੇ ਵਿੱਚ ਵੀ ਬਣਾਇਆ। ਡਿਵੈਲਪਮੈਂਟ ਦੇ ਨਾਂ ਥੱਲੇ ਹੁੰਦਾ ਸੀ, ਲੇਕਿਨ ਬਹੁਤ ਪਛੜਿਆ ਇਲਾਕਾ ਸੀ। ਔਰ ਜਦੋਂ ਇਹਨਾਂ ਨੇ ਪੰਜਾਬ ਚੋਂ ਇਲਾਕੇ ਕੱਢਣ ਦਾ ਸੋਚਿਆ ਤੇ ਹਰਿਆਣੇ ਦਾ ਕਾਨਸੈਪਟ, ਉੱਥੇ ਤਾਂ ਕੋਈ ਮੂਵਮੈਂਟ ਨਹੀਂ ਸੀ ਚੱਲ ਰਹੀ ਵੀ ਹਰਿਆਣਾ ਬਣਾਉਣਾ। ਪਰ ਕਟਿੰਗ ਦਾ ਸਟੋਰੀ ਸ਼ਾਰਟ, ਜਦੋਂ ਹਰਿਆਣਾ ਬਣਿਆ, ਇਹ ਗੱਲ ਜਿਹੜੀ ਹੈ ਇਹ ਅਨਰਿਟਨ ਤੌਰ ਤੇ ਕਹੀ ਜਾਂਦੀ ਸੀ ਕਿ ਵੀ ਜਿਹੜਾ ਜਾਟਾਂ ਨੂੰ ਡਿਵਾਈਡ ਕੀਤਾ ਹੋਇਆ, ਕਿਤੇ ਕੋਈ ਰਾਜਸਥਾਨ 'ਚ ਫਸਿਆ, ਕੋਈ ਵੈਸਟਰਨ ਯੂਪੀ 'ਚ ਫਸਿਆ, ਇਹ ਜਾਟ ਲੈਂਡ ਬਣ ਗਿਆ। ਔਰ ਹਰਿਆਣੇ ਦੇ ਵਿੱਚ ਜਿਹੜੀ ਹੈ ਜਾਟ ਰੂਲ ਦਾ ਥਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਰਿੰਗ 1 ਔਰ 2 ਚੌਧਰੀ ਬੰਸੀ ਲਾਲ, ਚੌਧਰੀ ਦੇਵੀ ਲਾਲ ਤੋਂ ਲੈ ਕੇ ਚੁਟਾਲਿਆਂ ਤੱਕ ਜਿਹੜੇ ਨੇ ਜਾਟ ਰਹੇ। ਅੱਜ ਤੁਸੀਂ ਦੇਖੋਗੇ ਜੇ ਹਰਿਆਣੇ ਦੇ ਜਾਟ ਰਿਜ਼ਰਵੇਸ਼ਨ ਦੇ ਲਈ ਮਜਬੂਰ ਹੁੰਦੇ ਨੇ ਮੰਗਣ ਦੇ ਲਈ, ਔਰ ਤੁਹਾਨੂੰ ਪਾਵਰ ਸਟਰਕਚਰ ਦੇ ਨੇੜੇ ਤੇੜੇ ਕਿਤੇ ਜਾਟ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹਨਾਂ ਨੇ 35 ਪਲੱਸ ਕੇ ਜਿਹੜੇ ਦੂਜੇ ਫਿਰਕੇ ਨੇ ਉਹਨਾਂ ਨੂੰ ਤੁਸੀਂ ਖੜਾ ਕਰੋ, ਔਰ ਜਾਟ ਜਿਹੜੇ 30-32% ਹੋਣਗੇ ਹਰਿਆਣੇ ਦੇ, ਉਹ ਬਿਲਕੁਲ ਸਾਈਡ ਲਾਈਨ ਕਰ ਦਿੱਤੇ ਨੇ। ਹੁਣ ਪੰਜਾਬ ਦੇ ਕੰਟੈਕਸਟ ਦੇ ਵਿੱਚ ਮੈਂ ਨਿਟੀ ਗ੍ਰਿਟੀ 'ਚ ਨਹੀਂ ਜਾਣਾ ਚਾਹਾਂਗਾ ਕਿ ਕਾਸਟ ਬੇਸਡ ਉੱਥੇ ਡਿਵੀਜ਼ਨ ਜਾਂ, ਪਰ ਇੱਕ ਗੱਲ ਦਿੱਲੀ ਦੇ ਹਾਕਮਾਂ ਨੂੰ ਕਲੀਅਰ ਹੈ ਕਿ ਜਿਹੜੀ ਪੰਜਾਬ ਦੀ ਕਿਰਸਾਨੀ ਹੈ, ਖੇਤੀਬਾੜੀ ਕਰਨ ਵਾਲੇ ਨੇ, ਜਿਨ੍ਹਾਂ 'ਚ ਜ਼ਾਹਰ ਹੈ 90% ਤੋਂ ਜ਼ਿਆਦਾ ਸਿੱਖ ਨੇ, ਪੇਂਡੂ ਬੈਕਗ੍ਰਾਉਂਡ ਹੈ ਜਾਂ ਦੂਜੇ, ਉਹ ਵੱਡਾ ਚੈਲੰਜ ਨੇ। ਸੋ ਤੁਸੀਂ ਦੇਖੋਗੇ ਕਿ ਪੰਜਾਬ 'ਚ ਉਹਨਾਂ ਨੇ ਦੂਸਰੇ ਫਿਰਕਿਆਂ ਨੂੰ, ਜੋ ਉਹ ਹਰਿਆਣਾ ਮਾਡਲ ਲਾਉਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਪੰਜਾਬ ਦੇ ਜਿਹੜੇ 30-32% ਜਿਹੜੇ ਨੇ ਕਿਸਾਨ ਖੇਤੀਬਾੜੀ ਔਰ ਸਿੱਖੀ ਬੇਸ ਵਾਲੇ, ਉਹ ਹੀ ਅੜਦੇ ਨੇ, ਉਹੀ ਲੜਦੇ ਨੇ। ਉਹਨਾਂ ਨੇ ਪਾਸ ਚੈਲੰਜ ਕੀਤਾ ਹੈ। ਔਰ ਪੰਜਾਬ ਦੇ ਵਿੱਚ ਆਲਮੋਸਟ 34% ਦੇ ਕਰੀਬ ਇੱਕ ਵੱਡੀ ਕਨਸਟੀਚੁਐਂਸੀ ਜਿਹੜੀ ਦਲਿਤ ਕਨਸਟੀਚੁਐਂਸੀ ਹੈ, ਜਿਹਦਾ ਇੱਕ ਤਬਕਾ ਬਹੁਤ ਜ਼ਿਆਦਾ ਇਹਨਾਂ ਨੇ ਹੌਸਟਾਈਲ ਕੀਤਾ ਹੈ। ਔਰ ਜੇ ਤੁਸੀਂ ਦੇਖੋ ਕਿ ਇਹਨਾਂ ਨੇ ਖਾਸ ਤੌਰ ਤੇ ਦੁਆਬੇ ਦੇ ਵਿੱਚ ਰਾਪੁਰ ਬੱਲਾਂ ਦੇ ਡੇਰਿਆਂ ਨੂੰ ਸਟਰੈਂਥਨ ਕਰਨਾ, ਜਾਂ ਦੂਸਰਾ ਮੈਂ ਕੱਲ ਹੀ ਕਿਤੇ ਦੇਖ ਰਿਹਾ ਸੀ ਕਿ ਵੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਵੀ ਫੈਸਲਾ ਪੰਜਾਬ ਸਰਕਾਰ ਦੇ ਸਰਕਲ 'ਚ ਕਿਤੇ ਨਾ ਕਿਤੇ ਚੱਲ ਰਿਹਾ ਸੀ, ਲੇਕਿਨ ਹੁਸ਼ਿਆਰਪੁਰ ਚੋਂ ਇਲਾਕੇ ਲਾਉਣੇ ਸੀ। ਔਰ ਉਹਨਾਂ ਦਾ ਜਿਹੜਾ ਵੱਡਾ ਇੱਕ ਦਲਿਤ ਵਰਗ ਦਾ ਜਿਹੜਾ ਇੱਕ ਪ੍ਰੈਸ਼ਰ ਗਰੁੱਪ ਹੈ, ਉਹਨਾਂ ਨੇ ਰੈਜ਼ਿਸਟ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਔਰ ਜੇ ਤੁਸੀਂ ਰਾਪੁਰ ਬੱਲਾਂ ਵਾਲਿਆਂ ਦਾ ਰੋਲ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅੰਮ੍ਰਿਤ ਬਾਣੀ ਨੂੰ ਪ੍ਰਮੋਟ ਕਰਨਾ, ਔਰ ਪੰਜਾਬ ਦੇ ਵਿੱਚ ਸੋ ਕਾਲਡ ਸ਼ਿਵ ਸੈਨਾ ਜਾਂ ਦੂਜੇ ਤੀਜੇ ਜਿਨ੍ਹਾਂ ਦਾ ਗਰਾਊਂਡ ਦੇ ਉੱਤੇ ਕੋਈ ਵਜੂਦ ਨਹੀਂ ਹੈ, ਲੇਕਿਨ ਉਹਨਾਂ ਨੂੰ ਅਲਾਈਵ ਰੱਖਣਾ। ਸੋ ਮੈਨੂੰ ਇਹ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਰੇ ਆਫ ਹੋਪ ਹੈ, ਜਿਵੇਂ ਕਿਸਾਨੀ ਮੂਵਮੈਂਟ ਸਾਡੀ ਰੇ ਆਫ ਹੋਪ ਸੀ। ਦੀਪ ਸਿੱਧੂ ਉਸ ਨੇ ਪੰਜਾਬ ਦੇ ਵਿੱਚ ਜਵਾਨੀ ਨੂੰ ਕੀਲਿਆ, ਨੌਜਵਾਨੀ ਅੱਗੇ ਆਈ। ਅੰਮ੍ਰਿਤਪਾਲ ਸਿੰਘ ਦੀ ਕੰਟੀਨਿਊਟੀ, ਪੰਜਾਬ ਯੂਨੀਵਰਸਿਟੀ ਦੀ ਇਸ ਐਜੀਟੇਸ਼ਨ ਨੇ, ਜਿੱਥੇ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਵੀ ਉਹ ਡਿਫਾਈਂਸ ਦਿੰਦੀਆਂ ਨੇ। ਔਰ ਜਿਵੇਂ ਜਿਹੜੀ ਅਪਰੋਚ ਲਈ ਹੈ, ਮੈਂ ਐਪਰੀਸ਼ੀਏਟ ਕਰਦਾ। ਹਾਲਾਂ ਅਸੀਂ ਤਾਂ ਇਸ ਸਿੱਟੇ ਤੇ ਪਹੁੰਚੇ ਹੋਏ ਹਾਂ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ, ਲੇਕਿਨ ਮੈਂ ਐਪਰੀਸ਼ੀਏਟ ਕਰਦਾ ਕਿ ਜਿਸ ਅੰਦਾਜ਼ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਇਸ ਡਿਮਾਂਡ ਨੂੰ ਫਿਰਕੂ ਰੰਗਤ ਜਿਹੜਾ ਹਕੂਮਤ ਦੇਣਾ ਚਾਹੁੰਦੀ ਸੀ ਜਾਂ ਅਜੇ ਵੀ ਦੇਣ ਦੀ ਕੋਸ਼ਿਸ਼ ਕਰਦੀ, ਉਹ ਨਹੀਂ ਦੇਣ ਦਿੱਤੀ, ਜਿਹਦੇ ਥੱਲੇ ਉਹਨਾਂ ਨੇ ਜਿਹੜਾ 10 ਨਵੰਬਰ ਦਾ ਇਕੱਠ ਸੀ, ਜਿਸ ਦੇ ਵਿੱਚ 90 ਸਾਲ ਦੀਆਂ ਮਾਤਾਵਾਂ ਤੇ ਬਜ਼ੁਰਗਾਂ ਤੋਂ ਲੈ ਕੇ ਜਿਹੜੇ ਯੂਨੀਵਰਸਿਟੀ 'ਚ ਪੜ੍ਹੇ ਹੋਏ ਸੀ, ਯੰਗ ਜਿਹੜੇ ਨੇ, ਔਰ ਉਹਨਾਂ 'ਚ ਹਿਮਾਚਲ ਔਰ ਹਰਿਆਣੇ ਦੇ ਸਟੂਡੈਂਟ ਵੀ ਨਾਲ ਆ ਕੇ ਬੈਠੇ ਨੇ। ਔਰ ਉਸ ਸਾਰੀ ਡਿਫਾਈਂਸ ਔਰ ਬੜੀ ਕਲੈਰਿਟੀ ਦੇ ਨਾਲ ਗੱਲ ਹਕੂਮਤ ਦੀਆਂ ਸਾਰੀਆਂ ਚਾਲਾਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੇ ਵੀਸੀ ਰਾਹੀਂ ਜਾਂ ਦੂਜੇ ਉਹਨਾਂ ਨੂੰ ਐਕਸਪੋਜ਼ ਕਰਨਾ। ਸੋ ਇਹ ਰੇ ਆਫ ਹੋਪ ਨੇ। ਪਰ ਮੈਂ ਸਮਝਦਾ ਹਾਂ ਵੀ ਜੇ ਅਸੀਂ ਪਾਸਟ ਦੇ ਵਿੱਚ ਵੀ ਦੇਖੀਏ ਕਿ ਹਕੂਮਤਾਂ ਦੇ ਕੋਲ ਬਹੁਤ ਸਾਧਨ ਹੁੰਦੇ ਨੇ, ਕਿਸ ਨੂੰ ਕਿੱਥੇ ਵਾਇਲੈਂਟ ਕਰਨਾ ਹੈ, ਕਿਸ ਕਰਾਊਡ ਨੂੰ। ਜ਼ਰੂਰੀ ਨਹੀਂ ਹੁੰਦਾ ਵੀ ਉਹ ਐਗਜ਼ਿਸਟਿੰਗ ਕਰਾਊਡ ਵਾਇਲੈਂਟ ਹੁੰਦੀ ਹੈ, ਉਹਨਾਂ ਨੇ ਬੰਦੇ ਰੱਖੇ ਹੁੰਦੇ ਨੇ। ਭਾਈ ਅੰਮ੍ਰਿਤਪਾਲ ਸਿੰਘ ਵਾਲੀ ਪੂਰੀ ਮੂਵ ਖਾਲਸਾ ਵਹੀਰ, ਇੱਕ ਸਟੇਜ ਤੇ ਲੱਗਦਾ ਸੀ ਵੀ ਪੰਜਾਬ ਜਿਵੇਂ ਨਸ਼ੇ ਛੱਡਣ ਵੱਲ ਜਾ ਰਿਹਾ ਹੈ, ਪੰਜਾਬ 'ਚ ਇੱਕ ਉਭਾਰ ਹੈ, ਔਰ ਕਿਵੇਂ ਉਸ ਸਾਰੇ ਨੂੰ ਇਹਨਾਂ ਨੇ ਸਬਡਿਊ ਕੀਤਾ। ਸੋ ਆਈ ਕੈਨ ਹੋਪ ਕਿ ਬਈ ਇਸ ਪੀਰੀਅਡ ਦੇ ਵਿੱਚ
ਹੁਣ ਤੁਸੀਂ ਤਰਨਤਾਰਨ ਬਾਈ ਇਲੈਕਸ਼ਨ ਜੇ ਉਹਨੂੰ ਇੱਕ ਲਿਟਮਸ ਟੈਸਟ ਦੇਖਣਾ ਹੋਏ, ਏਜੰਸੀਆਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਭਾਈ ਸੰਦੀਪ ਸਿੰਘ ਦਾ ਭਰਾ ਮਨਦੀਪ ਸਿੰਘ ਨਾ ਜਿੱਤੇ। ਉਹਦੇ ਲਈ ਜੇ ਬਾਦਲਾਂ ਨੂੰ ਨੰਬਰ 2 ਤੇ ਲਿਆਣਾ ਪਿਆ, ਬੀਜੇਪੀ ਤਾਂ 5000 ਦੇ ਨੇੜੇ ਤੇੜੇ ਐਂਡ ਹੋਈ। ਬੀਜੇਪੀ ਨੂੰ ਪਤਾ ਹੈ ਵੀ ਸਿੱਖਾਂ ਦੇ ਵਿੱਚ ਜੋ ਕੁਛ ਇਹਨਾਂ ਦੀਆਂ ਕਰਤੂਤਾਂ ਨੇ ਉਹਨੂੰ ਲੈ ਕੇ ਇਨਹੈਰੈਂਟ ਹੇਟਰੇਡ ਹੈ ਬੀਜੇਪੀ ਦੇ ਲਈ। ਲੇਕਿਨ ਇਹਦੇ ਬਾਵਜੂਦ ਜੇ ਤੁਸੀਂ ਦੇਖੋ ਵੀ ਪਗੜੀ ਧਾਰੀ ਕੈਪਟਨ ਅਮਰਿੰਦਰ ਵਰਗੇ ਲੋਕ, ਦੂਜੇ ਤੀਜੇ ਬਿਗ ਵਿਗਸ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਜੁਆਇਨ ਕਰਦੇ ਨੇ ਤੇ ਉਹਨਾਂ ਦੇ ਕੋਲ ਉਹ ਇਨਕਮ ਟੈਕਸ ਤੋਂ ਲੈ ਕੇ ਔਰ ਜਿਹੜੀਆਂ ਮਰਜ਼ੀ ਫਾਈਲ ਜਿਹੜੀਆਂ ਨੇ ਇਹਨਾਂ ਦੀਆਂ ਕੱਢ ਲੈਣ, ਇਹਨਾਂ ਦੀ ਮਨੀ ਲਾਂਡਰਿੰਗ ਦੀ ਕੱਢ ਲੈਣ, ਸਵਿਸ ਬੈਂਕ ਅਕਾਊਂਟਾਂ ਦੀ ਕੱਢ ਲੈਣ। ਸੋ ਮੈਨੂੰ ਲੱਗਦਾ ਵੀ ਇਹ ਸਾਰੇ ਟੈਕਟਿਕ ਪੰਜਾਬ ਦੇ ਵਿੱਚ ਵਰਤੇ ਜਾ ਰਹੇ ਨੇ ਔਰ ਇਹ ਸ਼ਾਇਦ ਸਾਡੀ ਇੱਕ ਫੇਲਿਅਰ ਵੀ ਹੈ। ਮੈਂ ਸਮਝਦਾ ਵੀ ਅਸੀਂ ਬਹੁਤ ਵਾਰ ਫੋਰਸਾਈਟਡ ਲੋਕ ਨਹੀਂ ਹੈ। ਅਜੇ ਵੀ ਬਹੁਤ ਵੱਡਾ ਤਬਕਾ ਮੌਬ ਮੈਂਟੈਲਿਟੀ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਜਦੋਂ ਤੱਕ ਇੱਕ ਚਿੰਤਨ ਦੇ ਨਾਲ, ਇੱਕ ਕਲੈਰਿਟੀ ਦੇ ਨਾਲ ਸਾਨੂੰ ਪੰਜਾਬ ਦੀਆਂ ਧਿਰਾਂ ਨੂੰ, ਜਿਨ੍ਹਾਂ 'ਚ ਭਾਵੇਂ ਸਟੂਡੈਂਟਸ ਨੇ ਜਾਂ ਵਾਰਸ ਪੰਜਾਬ ਦੇ ਨੇ ਜਾਂ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਦੂਜੇ ਨੇ ਭਾਵੇਂ ਦਲ ਖਾਲਸਾ ਨੇ ਆਪਣਾ ਜਿਹੜਾ ਉਹ ਰੱਖਿਆ ਹੋਇਆ ਰਿਜ਼ੋਲਵ ਕਿ ਨੋ ਪਾਰਟਿਸਿਪੇਸ਼ਨ ਇਨ ਦਾ ਇਲੈਕਸ਼ਨ। ਪਰ ਮੈਨੂੰ ਇਹ ਲੱਗਦਾ ਵੀ ਮੈਂ ਦੀਪ ਸਿੱਧੂ ਦੇ ਇਸ ਜਿਹੜਾ ਕੋਟ ਦਾ ਕਾਇਲ ਹੈ ਕਿ ਸਾਨੂੰ ਕੋਈ ਫੀਲਡ ਖਾਲੀ ਨਹੀਂ ਛੱਡਣਾ ਚਾਹੀਦਾ। ਸਾਡਾ ਜਿਹੜਾ ਨੈਰੇਟਿਵ ਇਹੀ ਹੈ ਕਿ ਭਾਈ ਅਸੀਂ ਖਾਲਿਸਤਾਨ ਤੋਂ ਬਿਨਾਂ ਜਿਹੜਾ ਉਹ ਸਾਡੀ ਕੋਈ ਹੋਰ ਸੋਲੂਸ਼ਨ ਨਹੀਂ ਹੈ। ਪਰ ਹਰ ਗਿਵਨ ਸਿਚੁਏਸ਼ਨ ਦੇ ਵਿੱਚ ਅਜੇ ਕਿਉਂਕਿ ਸਾਲ ਦਾ ਪੀਰੀਅਡ ਵਿਚਾਲੇ ਹੈ ਔਰ ਇਹ ਸਾਰੇ ਪੀਰੀਅਡ 'ਚ ਅਗਲੇ 6 ਮਹੀਨੇ ਦੇ ਵਿੱਚ ਬਹੁਤ ਕੁਝ ਕਲੀਅਰ ਹੋਏਗਾ। ਸੋ ਸਾਨੂੰ ਅਜੇ ਤੱਕ ਇਹਨਾਂ ਦੇ ਪੈਰ ਪੰਜਾਬ 'ਚ ਨਹੀਂ ਲੱਗੇ, ਪਰ ਇਹ ਡੈਸਪਰੇਟ ਨੇ, ਇਹ ਕਿਸੇ ਐਕਸਟੈਂਟ ਤੱਕ ਵੀ ਜਾਣਗੇ। ਔਰ ਮੈਨੂੰ ਇਹ ਲੱਗਦਾ ਵੀ ਜਿਸ ਤੇਜ਼ੀ ਨਾਲ ਉਹਨਾਂ ਨੇ 131st ਅਮੈਂਡਮੈਂਟ ਲਿਆ ਕੇ ਈਵਨ ਚੰਡੀਗੜ੍ਹ ਦੇ ਉੱਤੇ ਉਹਨੂੰ ਪੌਂਡੇਚੇਰੀ ਔਰ ਦਿਓ ਦਮਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਜੇ ਇਹਨਾਂ ਨੂੰ ਜੰਮੂ ਕਸ਼ਮੀਰ ਵਾਂਗ ਪੰਜਾਬ ਨੂੰ ਯੂਨੀਅਨ ਟੈਰੀਟਰੀ ਵੀ ਬਣਾਉਣਾ ਪਿਆ ਤੇ ਇਹ ਉਸ ਹੱਦ ਤੱਕ ਵੀ ਜਾਣਗੇ। ਔਰ ਇਹ ਕਿਸੇ ਹਾਲਤ ਦੇ ਵਿੱਚ ਵੀ, ਕਿਉਂਕਿ ਪੰਜਾਬ ਦੇ ਸਿੱਖ ਨੇ ਡਿਫਾਈਂਸ ਦਿੱਤੀ ਹੈ, 3 ਖੇਤੀ ਕਾਨੂੰਨਾਂ ਦੇ ਥੱਲੇ ਡਿਫੀਟ ਦਿੱਤੀ ਹੈ। ਹੁਣ ਵੀ ਸੈਨੇਟ ਦੀ ਚੋਣ ਮੁੱਦਾ ਨਹੀਂ ਹੈ, ਉਹ ਅਲਟੀਮੇਟਲੀ ਇਹਨਾਂ ਨੇ ਮਜਬੂਰ ਹੋਣਾ, ਲੇਕਿਨ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਜੀ ਅਸੀਂ ਸਟੂਡੈਂਟਸ ਦੇ ਪ੍ਰੈਸ਼ਰ ਥੱਲੇ ਡੇਟਾ ਅਨਾਉਂਸ ਕੀਤੀਆਂ ਨੇ, ਡਰਾਮੇਬਾਜ਼ੀਆਂ ਕਰ ਰਹੇ ਨੇ, ਕੁਛ ਦਿਨ ਹੋਰ ਇੱਧਰ ਉੱਧਰ। ਔਰ ਇਸੇ ਪੀਰੀਅਡ 'ਚ ਉਹਨਾਂ ਨੇ ਨਵਾਂ ਇਸ਼ੂ ਲਿਆ ਕੇ ਜਿਹੜਾ ਸੰਵਿਧਾਨ ਸੰਸ਼ੋਧਨ ਦਾ ਖੜਾ ਕਰਤਾ ਹੈ ਤਾਂ ਕਿ ਅੱਧੇ ਕੁੱਧਰ ਦੌੜਨ, ਅੱਧੇ ਕੁੱਧਰ ਦੌੜਨ। ਇਸ ਗੱਲ ਦਾ ਧਿਆਨ ਰਹੇ ਕਿ 3500 ਸਾਲ ਰਿਗਵੇਦ ਪੁਰਾਣ ਹੈ, ਉਸ ਦੇ ਵਿੱਚ ਬੇਸ਼ੱਕ ਕਾਸਟ ਸਿਸਟਮ ਐਲੈਬੋਰੇਟਲੀ ਡਿਸਕਸ ਨਹੀਂ ਹੈ, ਉਸ ਦੇ ਵਿੱਚ ਕੋਈ ਸ਼ਿਵਜੀ, ਵਿਸ਼ਨੂੰ, ਬ੍ਰਹਮਾ, ਕੋਈ ਅਵਤਾਰਵਾਦ ਨਹੀਂ ਹੈ, ਪਰ ਉਹਦੇ 'ਚ ਇਹ ਮੈਂਸ਼ਨ ਹੈ ਰਿਗਵੇਦ ਦੇ ਸ਼ਲੋਕ ਦੇ ਵਿੱਚ, ਬ੍ਰਹਮਾ ਜਿਹਨੇ ਸ੍ਰਿਸ਼ਟੀ ਬਣਾਈ, ਉਹਦੇ ਮੂੰਹ 'ਚੋਂ ਬ੍ਰਾਹਮਣ ਨਿਕਲਿਆ, ਛਾਤੀ 'ਚੋਂ ਜਿਹੜਾ ਕਸ਼ਤਰੀ ਨਿਕਲਿਆ, ਢਿੱਡ 'ਚੋਂ ਵੈਸ਼ ਨਿਕਲਿਆ, ਪੈਰਾਂ 'ਚੋਂ ਸ਼ੂਦਰ ਨਿਕਲਿਆ। ਸੋ ਇਹ ਮੂੰਹ 'ਚੋਂ ਨਿਕਲਣ ਵਾਲਾ ਬ੍ਰਹਮਾ ਦੇ ਪੁੱਤਰ ਜਿਹੜੇ ਨੇ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਇਹਨਾਂ ਪ੍ਰਥਾਈ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਇਹ ਬੁਚਰ ਆਫ ਦਾ ਵਰਲਡ ਨੇ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਇਹਨਾਂ ਦਾ ਮੰਤਰ ਹੈ, ਜਿਸ ਨੂੰ ਇਹ ਗਾਇਤਰੀ ਮੰਤਰ ਪਰ ਭਾਵੇਂ ਗਾਇਤਰੀ ਮੰਤਰ ਕੋ ਹੋਰ ਪੜ੍ਹ ਰਹੇ ਹੁੰਦੇ ਨੇ, ਪਰ ਅਸਲ ਮੰਤਰ ਇਹਨਾਂ ਦੀ ਜਿਹੜੀ ਓਵਰਆਲ ਇਹਨਾਂ ਦੀ ਪਛਾਣ ਹੈ ਔਰ ਇਹਨਾਂ ਦੀ ਕਰਤੂਤ ਹੈ, ਇਹਨਾਂ ਦੀ ਮਿਸ਼ਨ ਸਟੇਟਮੈਂਟ ਹੈ, ਇਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਡਾਕਟਰ ਸਾਹਿਬ, ਤੁਸੀਂ ਕਾਫੀ ਡੀਟੇਲ ਦੇ ਵਿੱਚ ਜਿਹੜੀ ਇਹ ਸਿਚੁਏਸ਼ਨ ਆ ਕਿ ਇਹ ਜਿਹੜੀ ਅਪਰੋਚ, ਪੋਲੀਟੀਕਲ ਅਪਰੋਚ ਆ ਸਿੱਖਾਂ ਨੂੰ ਲੈਣੀ ਚਾਹੀਦੀ ਹੈ, ਉਹਦੇ ਤੇ ਚਾਨਣਾ ਪਾਇਆ।